ਹੋਰ ਗਿੱਲ ਸਾਹਿਬ ਠੀਕ ਠਾਕ ਤੁਸੀਂ ਜੀ ਆਇਆਂ ਨੂੰ ਤੁਹਾਨੂੰ ਜੀ ਥੈਂਕ ਯੂ ਬੇਟਾ। ਹੁਣ ਵੀ ਨਹੀਂ ਹੈ ਕਿ ਅਸੀਂ ਬਾਰਡਰ ਖੋਲ੍ਹ ਦਈਏ, ਅਸੀਂ ਤੇ ਦੁਆ ਕਰ ਸਕਦੇ ਕਿ ਉਹ ਬਾਰਡਰ ਖੋਲ੍ਹਣ ਤੇ ਅਸੀਂ ਵੀ ਜਾਈਏ ਚੰਡੀਗੜ੍ਹ। ਅਸੀਂ ਵੀ ਜਾ ਕੇ ਵੇਖੀਏ। ਮੇਰੇ ਪੜਨਾਨਾ ਜੀ ਪਾਕਿਸਤਾਨ ਆਏ ਹੀ ਨਹੀਂ, ਆਪਣੇ ਬੱਚਿਆਂ ਨੂੰ ਭੇਜ ਦਿੱਤਾ, ਉੱਥੇ ਹੀ ਰਹੇ ਔਰ 60s 'ਚ ਉਹਨਾਂ ਦੀ ਡੈਥ ਹੋਈ। ਅਸੀਂ ਜਾ ਕੇ ਵੇਖੀਏ ਕਿ ਉਹ ਘਰ ਕੈਸੇ ਸੀ, ਉਹ ਲੋਕ ਕੌਣ ਨੇ, ਉਹਨਾਂ ਦਾ ਆਣਾ ਜਾਣਾ ਤੇ ਹੈ। ਪੰਜਾਬੀ ਸਾਨੂੰ ਬੋਲਣੀ ਚਾਹੀਦੀ ਹੈ ਔਰ ਇਹ ਮੈਂ ਸਾਰੀਆਂ ਭੈਣਾਂ ਨੂੰ ਵੀ ਰਿਕੁਐਸਟ ਕਰਾਂਗਾ। ਔਰ ਬੜੀ ਖੂਬਸੂਰਤ ਗੱਲ ਕੀਤੀ ਹੈ ਢਿੱਲੋਂ ਸਾਹਿਬ ਨੇ ਕਿ ਜੇ ਕਰਨਾ ਚਾਹੇ ਤੇ ਬੰਦਾ ਕਰ ਲੈਂਦਾ। ਕੀ ਕਹਿੰਦੇ ਨੇ, ਕੀ ਹੁੰਦਾ ਹੈ, ਕੁਝ ਨਹੀਂ ਹੁੰਦਾ, ਹੋ ਨਹੀਂ ਜਾਂਦਾ, ਕਰਨਾ ਪੈਂਦਾ ਹੈ। ਔਰ ਮੈਂ ਇਹ ਸਾਰੇ ਹਾਲ ਦੇ ਸਾਹਮਣੇ ਕਮਿਟ ਕਰਕੇ ਜਾ ਰਿਹਾ ਕਿ ਇਨਸ਼ਾਅੱਲਾ ਅਗਲੇ ਸਾਲ ਜਦੋਂ ਇਹ ਕਾਨਫਰੰਸ ਹੋਏਗੀ ਤੇ ਸਕੂਲਾਂ 'ਚ ਪੰਜਾਬੀ ਬੋਲੀ ਜਾ ਰਹੀ ਹੈ। ਹੁਣ ਹੋ ਗਈ ਬੜੀ ਖਵਾਰੀ अस्सलाम वालेकुम दोस्तों, मैं नासिर ढिल्लों ते कॉन्फ्रेंस का पहला दिन ते असी पहुँच गए हाँ फिलहाल कदाफी स्टेडियम। तैयारियां तुरियां मुकम्मल हो चुकी ते बहुत सारा मेला सजने वाला वा, रौनक लगन वालियां, दुनिया भर के विद्वान जिहड़े इत्थे आए हुए ने, पहुंचे ने ते सारे इत्थे तुहानूं मेले च वेखण नूं मिलणगे। अज दा पहला किस तरह का दिन होना आजो तुहानूं विखांदे ਤੇ ਕੋਲ ਆਈਏ ਸ਼ਾਲਾ ਉੱਥੇ ਵੀ ਪੰਜਾਬ ਐਨ ਇਸ਼ਕ ਜਿਨ੍ਹਾਂ ਨੂੰ ਲੱਗ ਜਾਂਦਾ ਸੁੱਕ ਜਾਂਦੇ ਵਾਂਗੂ ਕਾਨਿਆਂ ਦੇ ਵਾਹ ਜੀ ਵਾਹ। ਵੀ ਤਿਆਰੀਆਂ ਪੂਰੀਆਂ ਤੇ ਇੱਧਰ ਜੀ ਆਇਆਂ ਨੂੰ ਕਰ ਦਿੱਤਾ ਸਾਰਿਆਂ ਨੂੰ ਤੇ ਰਾਤ ਪੂਰੀ ਲੱਗ ਗਈ ਆ। ਆਜੋ ਅੱਗੇ ਤੁਹਾਨੂੰ ਲੈ ਕੇ ਚੱਲਾਂ ਤੇ ਅੱਗੇ ਕੀ ਆ। ਇਹ ਸਾਡਾ ਐਂਟਰੀ ਵਾਲਾ ਗੇਟ ਹੈ, ਜਦੋਂ ਆਪਾਂ ਐਂਟਰ ਕਰਦੇ ਆ ਉਦੋਂ। ਤੇ ਇੱਧਰ ਜਿਹੜੇ ਸਾਡੇ ਗੈਸਟ ਆ ਉਹਨਾਂ ਦੀਆਂ ਫੋਟੋਜ਼ ਨੇ ਕਿ ਕੌਣ ਕੌਣ ਆ ਰਿਹਾ ਸਾਡੇ ਕੋਲ, ਕਿੰਨੇ ਕਿੰਨੇ ਜੁਆਇਨ ਕੀਤਾ, ਸਾਡੇ ਆਰਟਿਸਟ ਇੱਥੇ ਕਿਹੜੇ ਨੇ, ਉਹਨਾਂ ਸਾਰਿਆਂ ਦੀਆਂ। ਤੇ ਇਹ ਫਿਰ ਐਂਟਰੀ ਗੇਟ ਤੇ ਇੱਧਰ ਸਾਡੇ ਜਿਨ੍ਹਾਂ ਦੇ ਸਾਡੇ ਆਰਗੇਨਾਈਜ਼ਰ ਟੀਮ ਆ ਜਿਨ੍ਹਾਂ ਇਹ ਸਾਰਾ ਕੀਤਾ, ਉਹਦੇ 'ਚ ਸਾਰੇ ਸਾਡੇ ਜਿਹੜੇ ਬਾਂਹ ਬੇਲੀ ਨੇ ਉਹਨਾਂ ਦੀਆਂ ਫੋਟੋਜ਼ ਨੇ, ਬਾਬਰ ਜ਼ਮਾਨ ਢਿੱਲੋਂ ਦੀ, ਵਿਕਾਸ ਦੀ, ਤਕੀ ਸ਼ਾਹ, ਸਾਰੇ ਦੋਸਤਾਂ ਦੀਆਂ, ਵਕਾਰ ਦੀ ਉਹ ਖੱਬੇ ਪਾਸੇ ਲੱਗੀ। ਤੇ ਇੱਧਰ ਸਾਡੇ ਜਿਹੜੇ ਸਾਨੂੰ ਬ੍ਰਾਂਡਸ ਨੇ ਸਪੋਰਟ ਕੀਤਾ ਉਹਨਾਂ ਦੀਆਂ ਨੇ, ਫੇਅਰ ਡੀਲ, ਚੀਜ਼ੀਐਸ ਤੇ ਚਿਲਤਨ ਪਿਓ। ਇਹ ਕੌਣ ਹੈ? ਇਹ ਕੌਣ ਹੈ? ਇਹ ਬਹੁਤ ਵੱਡੀ ਸ਼ਖਸੀਅਤ ਹੈ ਜਿਹਨੇ ਪੰਜਾਬੀ ਵਾਸਤੇ ਆਪਣੀ ਜ਼ਿੰਦਗੀ ਵਕਫ ਕਰ ਦਿੱਤੀ ਹੈ। ਪ੍ਰਾਊਡ ਆਫ ਯੂ ਸਰ। ਤੁਹਾਡੀ ਉਹ ਫੋਟੋ ਵੇਖ ਲਓ ਲੱਗੀ ਹੈ। ਆਜੋ ਅੱਗੇ ਤੁਹਾਨੂੰ ਲੈ ਕੇ ਚੱਲਦਾ। ਹੋਰ ਗਿੱਲ ਸਾਹਿਬ ਠੀਕ ਠਾਕ ਤੁਸੀਂ ਜੀ ਆਇਆਂ ਨੂੰ ਤੁਹਾਨੂੰ ਜੀ ਥੈਂਕ ਯੂ ਬੇਟਾ। ਤੇ ਫੋਟੋ ਤੁਹਾਡੇ ਮੈਂ ਕਿਹਾ ਬਰਾਬਰ ਤੇ ਮਾਂ ਜੀ ਹੁਣਾਂ ਦੀ ਲਾਈ ਹੈ। ਭਾਈ ਉਹ ਕੁੜੀ ਦਾ ਨਾਮ ਆ ਭੁੱਲ ਗਏ ਹਾਂ। ਹਾਂਜੀ ਉਹਦਾ ਮਾਰੀਆ ਜਿਹੜੀ ਲੋਕ ਮਜਾਜਨ ਕਰਦੀ। ਹਾਂਜੀ ਮਜਾਜਾਂ ਨੇ ਜਿਹੜੀ ਪੂਰਾ ਮਜਾਜ। ਜੀ ਆਇਆਂ ਨੂੰ। ਇਹ ਆਪਣਾ ਵੈਨਿਊ ਸਾਰਾ ਸੱਜ ਗਿਆ। ਅਮਾਰ ਸਾਹਿਬ ਖਲੋ ਗਏ ਆ ਕੇ ਪੂਰੇ ਭਾਰ ਨਾਲ ਪੱਗ ਪਾ ਕੇ। ਤੇ ਜਿਵੇਂ ਤੁਹਾਨੂੰ ਦੱਸਿਆ ਸੀ ਇੱਧਰ ਸਟਾਲ ਲੱਗੇ ਸਾਰੇ ਤੇ ਇੱਧਰ ਖਾਣ ਪੀਣ ਵਾਲੇ ਆ ਤੇ ਇੱਧਰ ਦੂਜੇ ਬ੍ਰਾਂਡਡ ਵਾਲੀ ਕੁਸ਼ਨ ਆਉਣਗੇ, ਜਿਵੇਂ ਉਹ ਥਲ ਨੈਚੁਰਲ ਦਾ ਲੱਗਾ। ਸੋ ਇਸੇ ਤਰ੍ਹਾਂ ਹੀ ਖਾਣ ਪੀਣ ਦਾ ਵੀ ਆ, ਮੇਲਾ ਵੀ ਆ ਪੂਰਾ। ਇੱਥੇ ਜਿਹੜੇ ਮਹਿਮਾਨ ਹੋਣਗੇ ਉਹਨਾਂ ਨੂੰ ਬਿਠਾਉਣ ਵਾਸਤੇ ਇੰਤਜ਼ਾਮ ਹੈ। ਇੱਧਰ ਜਿੰਨੇ ਸਿੰਗਰ ਵਗੈਰਾ ਆਉਣਗੇ ਉਹਨਾਂ ਦਾ। ਤੇ ਆਹ ਅਸੀਂ ਸਟੈਂਡ ਹੀ ਬਣਵਾਈ ਆ IPC 2025। ਸ਼ਫਰਾਜ਼ ਇੱਕ ਮਿੰਟ ਸਾਈਡ ਮਾਰ ਜਰਾ। IPC ਇੰਟਰਨੈਸ਼ਨਲ ਪੰਜਾਬੀ ਕਾਨਫਰੰਸ 2025। ਤੁਹਾਡਾ ਟਾਈਮ ਲਾਗੇ ਲੱਗਾ ਕਿ ਮੈਂ ਅੰਦਰ ਤੱਕ ਤੁਹਾਨੂੰ ਜਿਹੜਾ ਇੱਕ ਵਾਰੀ ਵਿਖਾ ਲਿਆਵਾਂ ਵੀ ਕੀ ਅੰਦਰ ਜਿਹੜਾ ਚੱਲਣ ਡਿਆ। ਬੱਟੂ ਸਾਹਿਬ ਮੀਆਂ ਸਾਹਿਬ ਅਸੀਂ ਪੁਰਾਣੇ ਨਾਲੋਂ ਪਹਿਲੇ ਆ ਗਏ ਹਾਂ। ਨਹੀਂ ਇੱਕ ਵਾਰੀ ਹੋ ਗਿਆ। ਅੱਛਾ ਹਾਂ ਹੋਰ ਠੀਕ ਆ ਸ਼ੁਕਰ। ਗਵਾ ਲਈ ਮੈਂ ਇੱਕ ਵਾਰ ਚਾਬੀ ਮੈਂ ਗਵਾ ਲੈਣਾ ਅਕਸਰ।
ਸੋ ਇਹ ਸਾਡਾ ਹਾਲ ਹੈ ਤੇ ਸਾਰਾ ਕੁਝ ਤਕਰੀਬਨ इधर साढ़ा अंदर लाइव वाला चलन है सारा। किन्ने कैमरे यूज करने? 4-5 चला रहे 4-5 कैमरे भी सारे व्यू तुहानू वेखण नूं मिलणगे ਜਿਹੜੇ ਜਿਹੜੇ बैठे लाइव वेखना चाहुंदे ने ते ਉਹਨਾਂ ਲਈ लाइव ਦਾ ਵੀ इंतजाम है। ਲਿੰਕ ਸ਼ੇਅਰ ਕਰ ਦਿਓ ਬਸ ਉਹਦੇ लिंक आ जाता लिंक शेयर कर दीजिए। बनानी और बड़ी है जी ਨਾਲ ਹੋ ਜਰਾ ਭਾਈ साहब द ग्रेट शुक्रिया जी शुक्रिया। नहीं सर कमाल करते हो जी हाँ ठीक ठाक हो। आज मैं स्पेशली साहब लाया मैं उर्दू नहीं बोलनी पंजाबी च ਵੱਟੂ ਸਾਹਿਬ ਕਾਨਫਰੰਸ ਦੇ ਕੋਪਲ ਪਰਸਨ ਤੁਹਾਡੇ ਗਵਾਂਢੀ बस भाई गया होना भाई थोड़ा थोड़ा पीछे हो पीछे क्या बात है नासिर भाई ठीक हो रास्ता नहीं अमार ऊपर ले जाओ ऊपर अच्छा थोड़ी जगह दे दियो थोड़ी जगह दे दियो रिबन जनाब दा आओ आ मैं इथे रख लिया राणा साहब जी बिस्मिल्लाहिर्रहमानिर्रहीम इधर की चलाता जे ਚੱਲਣ ਦੇ ਜੋ ਵੀ ਚੱਲ ਰਿਹਾ ਜਦਨ ਤੇ ਬਲਾਨ ਦਾ ਪੰਜਾਬੀ ਦੇ ਰੰਗ ਤੇ ਨਜ਼ਰ ਆਉਂਦੇ हाँ जी हाँ जी हाँ जी। ਔਰ ਮਕਸਦ ਇਹ ਹੈ ਕਿ ਅਸੀਂ ਸਾਰੇ ਗਲੋਬਲ ਲੈਂਗੁਏਜਸ ਨੂੰ ਪ੍ਰਮੋਟ ਕਰਨੇ ਆ ਤੇ ਆਪਣੇ ਕਲਚਰ ਨੂੰ ਵੀ ਪ੍ਰਮੋਟ ਕਰਨਾ ਚਾਹੀਦਾ। ਤੁਸੀਂ ਕੀ ਪੈਗਾਮ ਦੇਣਾ ਚਾਹੋਗੇ ਜਿਹੜੇ ਮੈਨੂੰ ਦੇਖ ਰਹੇ ਆ ਤੁਹਾਨੂੰ ਦੇਖ ਰਹੇ ਆ? ਇਹੀ ਪੈਗਾਮ ਦੇਣਾ ਚਾਹਾਂਗਾ ਕਿ ਕਲਚਰਲ ਐਕਟੀਵਿਟੀਜ਼ ਵਾਪਸ ਆ ਰਹੀਆਂ ਨੇ, ਬਸੰਤ ਵੀ ਵਾਪਸ ਆ ਰਹੀ ਹੈ, ਪੰਜਾਬੀ ਲੈਂਗੁਏਜ ਦੀ ਵੀ ਰਿਵਾਈਵਲ ਹੋ ਰਹੀ ਹੈ, ਹੌਟ ਐਂਡ ਕੈਟਲ ਸ਼ੋਅ ਵੀ ਵਾਪਸ ਆ ਰਹੇ ਹੈ ਤੇ ਮੈਂ ਸਮਝਣਾ ਕਿ ਆਪਣੇ ਕਲਚਰ ਨੂੰ ਰਾਣਾ ਸਾਹਿਬ ਸਿਰਫ ਆਪਾਂ 3-4 ਲੋਕਾਂ ਨੇ ਸਾਰਿਆਂ ਨੇ ਐਫਰਟ ਕੀਤੀ ਹੈ ਤੇ ਜਿਨ੍ਹਾਂ ਸਾਰਿਆਂ ਨੇ ਮਹੀਨਿਆਂ ਦੀ ਮਿਹਨਤ ਕੀਤੀ ਔਰ ਇਸ ਕਾਨਫਰੰਸ ਦਾ ਇਨਕਾਦ ਕੀਤਾ ਉਹਨਾਂ ਵਾਸਤੇ ਵੀ ਕਲੈਪਿੰਗ ਹੋਣੀ ਚਾਹੀਦੀ ਹੈ। ਵੈਲ ਡਨ ਸਰ, ਵੀ ਆਰ ਪ੍ਰਾਊਡ ਆਫ ਯੂ। ਵੈਲ ਡਨ ਸਰ, ਵੀ ਆਰ ਪ੍ਰਾਊਡ ਆਫ ਯੂ। ਸ਼ਹਿਰ ਦੇ ਨਾਲ ਕੁਝ ਐਸੇ ਜਵਾਨ ਮਿਲਣ ਜਿਹੜੇ ਇੰਨਾ ਛੇਤੀ ਛੱਟਾ ਦੇਵਣ ਪੂਰੇ ਪੰਜਾਬ ਦੇ ਵਿੱਚ ਕਿ ਮੈਸੇਜ ਅਪੜ ਜਾਵੇ ਤੇ ਸਲਾਮ ਹੈ ਤੁਹਾਡੇ ਜੰਮਣ ਵਾਲੀ ਨੂੰ ਜਿਨ੍ਹਾਂ ਨੇ ਸਾਨੂੰ ਜੰਮਿਆ ਔਰ ਤੁਸੀਂ ਨਾਲ ਖੜੇ ਹੋਏ ਔਰ ਅੱਜ ਤੁਸੀਂ ਪੂਰੇ ਪੰਜਾਬ ਦੇ ਪੰਜਾਬੀ ਦੀ ਗੱਲ ਕਰ ਰਹੇ ਹੋ। ਰਾਣਾ ਸਿਕੰਦਰ ਸਾਹਿਬ ਦਾ ਇੱਕ ਵਾਰੀ ਹੋਰ ਸ਼ੁਕਰੀਆ ਔਰ ਕਰਨ ਤੇ ਆਏ ਬੰਦਾ ਤੇ ਕਰ ਜਾਂਦਾ ਹੈ। ਜੋ ਖਾਇਸ਼ ਸੀ ਕਿ ਪੰਜਾਬੀ ਦੇ ਵੱਡੇ ਇਵੈਂਟ ਹੋਣ ਅੱਜ ਉਸ ਕਾਨਫਰੰਸ ਵਿੱਚ ਇੰਡੀਆ ਤੋਂ ਬਹੁਤ ਸਾਰੇ ਲੋਕ ਆਏ ਸਨ। ਇਸ ਵਾਰੀ ਅਨਫੋਰਚੂਨਟਲੀ ਉਹ ਚੈਪਟਰ ਕਲੋਜ਼ ਹੈ ਤੇ ਹੋਪਫੁਲੀ ਆਉਣ ਵਾਲੇ ਟਾਈਮ ਅਗਲੇ ਟਾਈਮਾਂ ਦੇ ਵਿੱਚ ਅਗਲੇ ਸਾਲਾਂ ਦੇ ਵਿੱਚ ਜਦੋਂ ਅਸੀਂ ਇਸ ਤਰ੍ਹਾਂ ਤੋਂ ਯਾਰ ਕਰਾਂਗੇ ਉਹ ਵੀ ਲੋਕ ਸਾਡੇ ਨਾਲ ਦੁਬਾਰਾ ਤੋਂ ਰਲਤ ਕਰਨਗੇ। ਉਹ ਸਾਂਝਾ ਦੀ ਜੋਰ ਹੋਵੇ ਪਿਆਰ ਮੁਹੱਬਤ ਦੇ ਨਾਲ ਜਿਵੇਂ ਪੂਰੀ ਦੁਨੀਆ ਦੇ ਲੋਕ ਰਹਿੰਦੇ ਨੇ ਇਸ ਤਰ੍ਹਾਂ ਪਰ ਇਹ ਜਿਵੇਂ ਗਿਲ ਸਾਹਿਬ ਹੁਣੀ ਮਨਜੋਤ ਹੁਣੀ ਯੂਕੇ ਤੋਂ ਸਾਡੇ ਨਾਲ ਸ਼ਰਨਜੀਤ ਹੁਣੀ ਹੋਰ ਆਏ ਨੇ, ਆਸਟ੍ਰੇਲੀਆ ਤੋਂ ਦੋਸਤ ਆਏ ਨੇ, ਇਹਨਾਂ ਸਾਰਿਆਂ ਦਾ ਸ਼ੁਕਰੀਆ। ਤੇ ਮੈਂ ਸਾਰਿਆਂ ਨਾਲ ਪਹਿਲਾਂ ਗੱਲ ਹੀ ਇੱਥੇ ਸ਼ੁਰੂ ਕਰਦਾ ਵੀ ਰਾਣਾ ਸਾਹਿਬ ਸਾਡੇ ਗੋਏ ਨੇ ਐਜੂਕੇਸ਼ਨ ਮਿਨਿਸਟਰ, ਇਹਨਾਂ ਦਾ ਸ਼ੁਕਰੀਆ। ਅਸੀਂ ਇਹਨਾਂ ਨਾਲ ਪਿਛਲੇ ਕੁਝ ਸਾਲਾਂ ਤੋਂ ਲੱਗੇ ਸਾਂ ਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਜਿਹੜੀ ਮਾਂ ਬੋਲੀ ਪੰਜਾਬੀ ਆ ਜਿਹਨੂੰ ਅਸੀਂ ਆਮ ਲਫ਼ਜ਼ਾਂ 'ਚ ਕਹੀਏ ਵੀ ਘਰੋਂ ਕੱਢਿਆ ਤੇ ਅਸੀਂ ਉਹਨੂੰ ਘਰ ਵਾਪਸ ਲੈ ਕੇ ਆਈਏ।
ਸੋ ਇਹਨਾਂ ਦੀ ਐਫਰਟ ਸਾਰਿਆਂ ਨਾਲ ਬਹੁਤ ਹੀ ਹੈ। ਇਹਨਾਂ ਨੇ ਸਾਡਾ, ਮੈਂ ਨਹੀਂ ਇਸ ਨੂੰ ਆਂਦਾ ਕ੍ਰੈਡਿਟ ਲੈਂਦਾ ਵੀ ਇਹ ਸਿਰਫ ਮੇਰੀ ਗੱਲ ਆ। ਇਹ ਕਲਿਆਣ ਸਿੰਘ ਹੁਣੀ ਬੈਠੇ ਨੇ, ਅਹਿਮਦ ਰਜ਼ਾ ਹੁਣੀ ਨੇ, ਮੀਆਂ ਅਬਦੁਲ ਰਸ਼ੀਦ ਸਾਹਿਬ ਨੇ, ਹਸਨੈਨ ਭਾਈ ਨੇ, ਹੋਰ ਜਿੰਨੇ ਵੀ ਸਾਡੇ ਪੰਜਾਬੀ ਲਈ ਕੰਮ ਕਰਦੇ ਨੇ, ਇਹ ਉਹਨਾਂ ਸਾਰਿਆਂ ਦੀ ਆਵਾਜ਼ ਆ, ਉਹਨਾਂ ਸਾਰਿਆਂ ਦੀ ਕੋਸ਼ਿਸ਼ ਆ। ਜਿੰਨੇ ਇੱਕ ਅੱਧੀ ਕਿਤੇ ਤਹਿਰੀਰ ਵੀ ਲਿਖੀ ਕਿ ਸਾਡੀ ਗੱਲ ਜਦੋਂ ਇਹਨਾਂ ਨੇ ਪਹੁੰਚਾਈ ਉੱਥੇ ਤੱਕ, ਤੇ ਉਹਨਾਂ ਨੇ ਫੌਰਨ ਇਹਨੂੰ ਫਿਲ ਮੰਨਿਆ ਤੇ ਇਹਦੇ ਤੇ ਹੁਕਮ ਵੀ ਸਾਦਰ ਕਰ ਦਿੱਤਾ। ਤੇ ਅੱਗੋਂ ਰਾਣਾ ਸਾਹਿਬ ਨਾਲ ਗੱਲ ਹੋਣੀ ਸੀ, ਇਹਨਾਂ ਕਿਹਾ ਵੀ ਜਿਹੜੇ ਐਕਸਪਰਟਸ ਨੇ ਉਹ ਇੱਥੇ ਬਹਿਣਗੇ ਤੇ ਫਿਰ ਇਹਦੇ ਤੇ ਫਰਦਰ ਫੈਸਲੇ ਵੀ ਕਿਵੇਂ ਕਿਉਰਿਕੁਲਮ ਕਿਸ ਤਰ੍ਹਾਂ ਡਿਜ਼ਾਈਨ ਕਰਨਾ, ਉਹਦੇ 'ਚ ਕੀ ਹੋਣਾ ਚਾਹੀਦਾ, ਕਿਹੜੀਆਂ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ, ਉਹਨਾਂ ਦਾ ਫੈਸਲਾ ਸਾਡੇ ਤੁਹਾਡੇ ਲੋਕਾਂ ਨੇ ਕਰਨਾ। ਇੱਕ ਵਾਰੀ ਗੱਲ ਸ਼ੁਰੂ ਹੋ ਜਾਏ, ਇੱਕ ਵਾਰੀ ਉਹ ਮਾਂ ਬੋਲੀ ਪੰਜਾਬੀ ਜਿਹੜੀ ਘਰੋਂ ਆਪਾਂ ਕੱਢ ਦਿੱਤੀ ਉਹ ਘਰ ਵੜ ਲਵੇ, ਉੱਤੇ ਫੈਸਲਾ ਆਪਾਂ ਫਿਰ ਕਰਾਂਗੇ ਵੀ ਮਾਂ ਤੇਰੀ ਆ ਕਿ ਮੇਰੀ ਆ, ਉਹ ਸਾਰਿਆਂ ਦੀ ਸਾਂਝੀ ਹੈ। ਤੇ ਗਵਰਨਮੈਂਟ ਆਫ ਪੰਜਾਬ ਨੇ ਜਿਵੇਂ ਸਾਡੇ ਸਿੱਖ ਭਾਈਚਾਰਾ ਆਇਆ ਉੱਧਰੋਂ, ਜਦੋਂ ਤੁਹਾਨੂੰ ਪਤਾ ਹੋਣਾ ਵੀ ਫਲੱਡ ਆਇਆ ਸੀ, ਉਦੋਂ ਵਿਦਨ ਇੱਕੋ ਦਿਨ ਦੇ ਵਿੱਚ ਉਹਨਾਂ ਨੇ ਸਾਰਾ ਕਰਵਾ ਕੇ ਉਹਨੂੰ ਫਿਰ ਆਪਰੇਸ਼ਨ ਕੀਤਾ, ਸਫਾਈ ਕਰਵਾ ਕੇ। ਅਸੀਂ ਕਿਸੇ ਵੀ ਗਵਰਨਮੈਂਟ ਨੂੰ, ਕਿਸੇ ਵੀ ਕੋਈ ਵੀ ਸਰਕਾਰ ਆ, ਅਸੀਂ ਜਿਹੜਾ ਚੰਗਾ ਕੰਮ ਕਰਦੇ ਉਹਨੂੰ ਚੰਗਾ ਕਹਿਣਾ ਚਾਹੀਦਾ ਵਾ। ਇਹ ਨਾ ਆਖੀਏ ਵੀ ਆਖ ਦਈਏ ਵੀ ਮੈਂ ਜਦੋਂ ਕੋਈ ਪੋਸਟ ਕਰਾਂ ਵੀ ਇਹ ਫਲਾਣੀ ਜਮਾਤ ਦਾ ਤੇ ਉਹ ਫਲਾਣੀ ਜਮਾਤ ਦਾ, ਨਹੀਂ, ਜਿਹੜਾ ਚੰਗਾ ਕੰਮ ਕਰਦਾ ਉਹਨੂੰ ਚੰਗਾ ਕਹੋ, ਜਿਹੜਾ ਨਹੀਂ ਚੰਗਾ ਕਰਦਾ ਉਹਨੂੰ ਮਾੜਾ ਕਹੋ। ਇਹ ਤਾਂ ਸਾਡਾ ਸਾਰਿਆਂ ਦਾ ਅਖਲਾਕੀ ਜਿਹੜਾ ਫਰਜ਼ ਵੀ ਬਣਦਾ। ਤੇ ਉਸ ਤੋਂ ਬਾਅਦ ਜਿੰਨੇ ਵੀ ਦੋਸਤ ਆਏ ਨੇ ਇਹਨਾਂ ਦਾ ਦਿਲੋਂ ਫੇਰ ਸ਼ੁਕਰੀਆ। ਜਿਵੇਂ ਹੁਣੇ ਕਹਿ ਰਹੇ ਸੀ ਵੀ ਰੋਜ਼ਗਾਰ ਦੇ ਨਾਲ ਜੋੜਨਾ, ਰੋਜ਼ਗਾਰ ਦੇ ਨਾਲ ਜੋੜਨਾ ਇੰਨਾ ਜ਼ਰੂਰੀ ਆ। ਮਤਲਬ ਵੀ ਜਦੋਂ ਅਸੀਂ ਬੱਚਿਆਂ ਨੂੰ ਪ੍ਰਾਇਮਰੀ ਤੋਂ ਪਹਿਲਾਂ ਪੜ੍ਹਾ ਲਾਂਗੇ ਸਕੂਲਾਂ ਦੇ ਵਿੱਚ, ਆਟੋਮੈਟਿਕਲੀ ਰੋਜ਼ਗਾਰ ਨਾਲ ਲੋਕ ਜੁੜ ਜਾਣਗੇ, ਉਹ ਸੀਟਾਂ ਕ੍ਰੀਏਟ ਹੋਣਗੀਆਂ, ਸਾਰਿਆਂ ਨਾਲ ਸੌਖਾ। ਇੱਕ ਮੈਂ ਤੁਹਾਨੂੰ ਦੱਸਦਾ, ਇਹਦੇ ਵਿੱਚ ਅਗਲੇ ਦਿਨ ਗੱਲ ਹੋਣ ਰਹੀ ਸੀ ਵੀ ਤੁਹਾਡੇ ਨਾਲ ਜਿਹੜੇ ਅਸੀਂ ਪਿੰਡਾਂ ਦੇ ਲੋਕ ਆ, ਜਿਹੜੇ ਪੰਜਾਬੀ ਬੋਲਣ ਵਾਲੇ ਆ, ਤੁਸੀਂ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਰੋਜ਼ਾਨਾ ਜੋ ਬੋਲਦੇ ਆ, ਜੇ ਤੁਹਾਡਾ ਕਾਰਪੋਰੇਟ ਸੈਕਟਰ ਤੁਹਾਡੇ ਨਾਲ ਇੰਟਰੈਕਟ ਹੁੰਦਾ ਕਿਤੇ ਨਾ ਕਿਤੇ, ਸਪੋਜ਼ ਜੇ ਆਪਾਂ ਜ਼ਿਮੀਂਦਾਰ ਆ, ਸਾਡੇ ਨਾਲ ਪੈਸਟੀਸਾਈਡ ਵਾਲੇ ਹੁੰਦੇ ਆ, ਕੰਟੈਕਟ ਕਰਦੇ ਆ, ਫਿਰ ਸਪਰੇਵਾਂ ਵਾਲੇ, ਫਿਰ ਡੇਅਰੀ ਫਾਰਮ ਵਾਲੇ, ਜਦੋਂ ਤੁਹਾਡਾ ਉਹਨਾਂ ਦਾ ਰਿਪਰੈਜ਼ੈਂਟੇਟਿਵ ਤੁਹਾਡੇ ਨਾਲ ਗੱਲ ਕਰਦਾ ਤੇ ਤੁਸੀਂ ਉਹਨੂੰ ਕਹੋ ਵੀ ਸਾਡੇ ਨਾਲ ਕਰੋ ਪੰਜਾਬੀ 'ਚ ਗੱਲ, ਤੇ ਸਾਨੂੰ ਤਾਂ ਸਮਝ ਆਉਂਦੀ ਹੈ ਕਿ ਵਾਕਿਆ ਹੀ ਗੱਲ ਹੈ ਵੀ ਸਾਡੀਆਂ ਮਾਵਾਂ, ਸਾਡੇ ਬਜ਼ੁਰਗ ਜਿਹੜੇ ਆ, ਜਦੋਂ ਕਿਸੇ ਡਾਕਟਰ ਕੋਲ ਵੀ ਜਾਂਦੇ ਉਹਨਾਂ ਨੂੰ ਆਪਣੀ ਬਿਮਾਰੀ ਦੱਸਣ ਲੱਗਿਆ ਪਰੇਸ਼ਾਨੀ ਹੁੰਦੀ ਹੈ ਵੀ ਡਾਕਟਰ ਨੂੰ ਸਮਝ ਨਹੀਂ ਆਉਂਦੀ ਵੀ ਇਹ ਦੱਸਣ ਕੀ ਡੇ, ਜਦੋਂ ਆਪਣੀ ਲੈਂਗੁਏਜ ਦੇ ਵਿੱਚ ਰਹਿ ਕੇ ਦੱਸਦੇ ਵੀ ਮੈਨੂੰ ਆਹ ਬਿਮਾਰੀ, ਉਹਦੀ ਫੇਰ ਹੀ ਸਮਝ ਲੱਗਦੀ ਹੈ। ਸੋ ਮੈਨੂੰ ਲੱਗਦਾ ਵੀ ਇਹ ਸਾਡਾ ਵੀ ਇਹਦੇ 'ਚ ਕਿਰਦਾਰ ਹੋਣਾ ਚਾਹੀਦਾ ਵੀ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੋਵੇ, ਮਤਲਬ ਵੀ ਜੇ ਬੈਂਕ ਆਫ ਪੰਜਾਬ ਸਾਡਾ ਕਰਦਾ ਸਾਡੇ ਜ਼ਿਮੀਂਦਾਰਾਂ ਨਾਲ ਵੀ ਟਰੈਕਟਰ ਦੇਣੇ ਆ ਜਾਂ ਲੋਨ ਲੈਣਾ ਜਾਂ ਦੇਣਾ, ਔਰ ਵੀ ਸਾਡੇ ਬਜ਼ੁਰਗਾਂ ਨੂੰ ਤਾਂ ਨਹੀਂ ਆਉਂਦੀ, ਉਰਦੂ ਨਹੀਂ ਆਉਂਦੀ, ਨਾ ਇੰਗਲਿਸ਼ ਆਉਂਦੀ ਹੈ, ਤੁਸੀਂ ਇਸ ਤਰ੍ਹਾਂ ਦੇ ਪੰਜਾਬੀ ਬੋਲਣ ਵਾਲੇ ਆਪਣੇ ਜਿਹੜੇ ਮੈਨੇਜਰ ਨੇ ਜਾਂ ਜਿਹੜੇ ਰਿਪਰੈਜ਼ੈਂਟੇਟਿਵ ਨੇ ਉਹਨਾਂ ਨੂੰ ਹਾਇਰ ਕਰੋ, ਕਿਉਂ ਨਾ ਰੋਜ਼ਗਾਰ ਕ੍ਰੀਏਟ ਹੋਏਗਾ। ਜਦੋਂ ਸਕੂਲਾਂ 'ਚ ਪੰਜਾਬੀ ਆਏਗੀ ਕਿਉਂ ਨਾ ਟੀਚਰ ਹੋਣਗੇ। ਹਰ ਸ਼ੋਬੇ ਦੇ ਵਿੱਚ ਹਰ ਪਾਸੇ ਸਾਰਾ ਕੁਝ ਹੋ ਸਕਦਾ, ਬੰਦਾ ਕਰਨ ਵਾਲਾ ਹੋਣਾ ਚਾਹੀਦਾ। ਸੋ ਕਰਨ ਵਾਲੇ ਲੋਕ ਜਿਹੜੇ ਆ ਸਾਡੇ ਕੋਲ ਬੈਠੇ, ਰਾਣਾ ਸਾਹਿਬ ਹੋਣੀ ਸੀ, ਮਰੀਮ ਸਾਹਿਬਾ ਨੇ, ਉਹਨਾਂ ਦਾ ਫਿਰ ਮੈਂ ਸ਼ੁਕਰੀਆ ਅਦਾ ਕਰਾਂਗਾ, ਜਿੰਨੇ ਵੀ ਲੋਕ ਪੂਰੇ ਪੰਜਾਬ ਤੋਂ ਸਾਡੇ ਕੋਲ ਆਏ ਨੇ। ਸੋ ਇਸ ਵਾਰੀ ਆਪਾਂ ਮਿਹਨਤ ਪੂਰੀ ਕੀਤੀ ਸੀ ਵੀ ਅਸੀਂ ਪਿੰਡ ਸ਼ਹਿਰ ਗਏ ਸਾਂ ਤਾਂ ਕਿ ਸਾਰੇ ਲੋਕਾਂ ਨੂੰ ਆਪਾਂ ਸੱਦ ਸਕੀਏ, ਇੱਕ ਪਲੇਟਫਾਰਮ ਤੇ ਇਕੱਠੇ ਕਰ ਸਕੀਏ ਤੇ ਇੱਕ ਪੰਜਾਬੀ ਹੋ ਕੇ ਆਪਣੀ ਆਵਾਜ਼ ਬਣ ਕੇ ਤੇ ਜਿਹੜੇ ਸਾਡੇ ਪੋਲਿਟਿਕਸ 'ਚ ਨੇ ਉਹਨਾਂ ਤੱਕ ਆਵਾਜ਼ ਜਿਹੜੀ ਉਹ ਬਿਹਤਰ ਤਰੀਕੇ ਨਾਲ ਪਹੁੰਚਾ ਸਕੀਏ। ਸਾਰਿਆਂ ਦਾ ਦਿਲੋਂ ਸ਼ੁਕਰੀਆ, ਤੁਸੀਂ ਸਾਰੇ ਇੱਥੇ ਆਏ। ਰਾਣਾ ਸਾਹਿਬ ਤੁਹਾਡਾ ਦਿਲੋਂ ਮਸ਼ਕੂਰ ਆ। ਸਾਡੇ ਹੋਰ ਬਹੁਤ ਸਾਰੇ ਦੋਸਤ, ਖਰਲ ਫਾਊਂਡੇਸ਼ਨ ਵਾਲੇ, ਸੈਫ ਚੀਮਾ ਹੋਰੀ, ਇਜਾਜ਼ ਭਾਈ, ਫੇਅਰ ਡੀਲ ਵਾਲੇ, ਇਸ ਵਾਰੀ ਸਾਡੇ ਨਾਲ 2-3 ਜਿਹੜੇ ਕਾਰਪੋਰੇਟ ਸੈਕਟਰ ਦੇ ਲੋਕ ਉਹ ਵੀ ਸਾਡੇ ਨਾਲ ਬਾਂਹ ਬੇਲੀ ਬਣੇ ਇਸ ਸਾਡੀ ਕਾਜ਼ ਦੇ ਵਿੱਚ, ਉਹਨਾਂ ਸਾਰਿਆਂ ਦਾ ਵੀ ਬਹੁਤ ਸ਼ੁਕਰੀਆ। ਸਾਡੇ ਨਾਲ ਆਪਣੇ ਮਨ ਦੀ ਗੱਲ ਸਾਂਝੀ ਕਰਾ। ਬਹੁਤ ਸ਼ੁਕਰੀਆ ਜੀ। ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸਾਰੇ ਦੋਸਤਾਂ ਨੂੰ, ਭਰਾਵਾਂ ਨੂੰ, ਭੈਣਾਂ ਨੂੰ, ਬਜ਼ੁਰਗਾਂ ਨੂੰ, ਖਾਸ ਤੌਰ ਤੇ ਸਾਰੀ ਦੁਨੀਆ ਤੋਂ ਆਏ ਹੋਏ ਮਹਿਮਾਨਾਂ ਨੂੰ, ਜਿਹੜੀ ਇੱਕ ਖਿੱਤੇ ਦੀ ਪਹਿਚਾਣ ਵਾਸਤੇ ਮੈਂ ਸਮਝਣਾ ਕਿ ਪੰਜਾਬ ਚੜ੍ਹਦਾ ਹੋਏ, ਲਹਿੰਦਾ ਹੋਵੇ, ਉੱਥੇ ਵੀ ਪੰਜਾਬੀ ਹੀ, ਇੱਥੇ ਵੀ ਪੰਜਾਬੀ। ਔਰ ਨਾਲ ਹੀ ਨਾਲ ਜਿਹੜਾ ਸਫ਼ਰ ਔਰ ਮੁਸ਼ਕਿਲ ਸਫ਼ਰ ਹੈ, ਜਿਹੜਾ ਸਫ਼ਰ ਵੱਟੂ ਸਾਹਿਬ ਨੇ ਤੈਅ ਕੀਤਾ ਹੈ, ਜਿਹੜਾ ਸਫ਼ਰ ਨਾਸਿਰ ਢਿੱਲੋਂ ਸਾਹਿਬ ਨੇ ਤੈਅ ਕੀਤਾ ਹੈ, ਔਰ ਉਹ ਮੈਂਸ਼ਨ ਕਰ ਰਹੇ ਸੀ ਕਾਫੀ ਦੋਸਤਾਂ ਦਾ, ਜੀ ਸਾਹਿਬ, ਇਹ ਮੈਂ ਸਮਝਣਾ ਕਿ ਧਰਮ ਕੋਈ ਵੀ ਹੋਵੇ, ਜ਼ੁਬਾਨ, ਕਲਚਰ, ਹੈਰੀਟੇਜ ਸਾਡੇ ਵਾਸਤੇ 'ਚ ਨਹੀਂ ਸੀ ਕਿ ਅਸੀਂ
ਜਾਂ ਹੁਣ ਵੀ ਨਹੀਂ ਹੈ ਕਿ ਅਸੀਂ ਬਾਰਡਰ ਖੋਲ੍ਹ ਦਈਏ। ਅਸੀਂ ਤੇ ਦੁਆ ਕਰ ਸਕਦੇ ਕਿ ਉਹ ਬਾਰਡਰ ਖੋਲ੍ਹਣ ਤੇ ਅਸੀਂ ਵੀ ਜਾਈਏ ਚੰਡੀਗੜ੍ਹ। ਅਸੀਂ ਵੀ ਜਾ ਕੇ ਵੇਖੋ ਉਸ ਹੈਰੀਟੇਜ ਨੂੰ ਪ੍ਰੀਜ਼ਰਵ ਕਰਨ ਦੀ। ਅਸੀਂ ਜਾ ਕੇ ਵੇਖੀਏ। ਮੇਰੇ ਪੜਨਾਨਾ ਜੀ ਪਾਕਿਸਤਾਨ ਆਏ ਹੀ ਨਹੀਂ, ਆਪਣੇ ਬੱਚਿਆਂ ਨੂੰ ਭੇਜ ਦਿੱਤਾ, ਉੱਥੇ ਹੀ ਰਹੇ ਔਰ 60s 'ਚ ਉਹਨਾਂ ਦੀ ਡੈਥ ਹੋਈ। ਅਸੀਂ ਜਾ ਕੇ ਵੇਖੀਏ ਕਿ ਉਹ ਘਰ ਕੈਸੇ ਸੀ, ਉਹ ਲੋਕ ਕੌਣ ਨੇ, ਉਹਨਾਂ ਦਾ ਆਣਾ ਜਾਣਾ ਤੇ ਹੈ। ਸਭ ਤੋਂ ਪਹਿਲੀ ਤੇ ਮੇਰੀ ਇਹ ਦੁਆ ਹੈ, ਔਰ ਖਾਲੀ ਇਹ ਹੀ ਨਹੀਂ ਕਿ ਇੰਡੀਆ ਦਾ ਬਾਰਡਰ ਖੁੱਲੇ, ਦੁਨੀਆ ਦੇ ਸਾਰੇ ਬਾਰਡਰ ਖੁੱਲੇ। ਅੱਜ ਜਦੋਂ ਬੜੀ ਖੂਬਸੂਰਤ ਅੰਗਰੇਜ਼ੀ ਕਾਨਫਰੰਸਾਂ ਹੁੰਦੀਆਂ ਨੇ, ਤੁਸੀਂ ਯੂਨਾਈਟਿਡ ਨੇਸ਼ਨਸ ਦੀ ਕਰ ਲਓ, ਤੁਸੀਂ ਯੂਨੈਸਕੋ ਦੀ ਕਰ ਲਓ, G8 ਦੀ ਕਰ ਲਓ, G5, ਮਤਲਬ ਐਨੀਥਿੰਗ ਜਿਹੜੀ ਤੁਸੀਂ ਅੱਜ ਇੱਕ ਗਲੋਬਲ ਦੁਨੀਆ ਦੀ ਗੱਲ ਕਰਦੇ ਹੋ, ਗਲੋਬਲ ਸਿਟੀਜ਼ਨਸ਼ਿਪ ਦੀ ਗੱਲ ਕਰਦੇ ਹੋ, ਫਿਰ ਉਹਦੇ ਵਿੱਚ ਸਾਡਾ ਵੀ ਹਿੱਸਾ ਹੈ। ਔਰ ਸਾਰੇ ਮਮਾਲਿਕ ਨੂੰ ਇਹ ਸੋਚਣਾ ਚਾਹੀਦਾ ਕਿ ਕਾਬਲੀਅਤ ਦਾ ਵੀ ਕੋਈ ਦਰਵਾਜ਼ਾ ਨਹੀਂ ਹੁੰਦਾ। ਉਹ ਇੱਥੇ ਵੀ ਹੋ ਸਕਦੇ ਨੇ, ਉਹ ਕੈਨੇਡਾ 'ਚ ਵੀ, ਉਹ ਅਮਰੀਕਾ 'ਚ ਵੀ, ਉਹ ਹਰਿਆਣੇ 'ਚ ਵੀ, ਉੱਥੋਂ ਦੇ ਪੰਜਾਬ, ਇੱਥੋਂ ਦੇ ਪੰਜਾਬ। ਔਰ ਬੜੀ ਖੂਬਸੂਰਤ ਗੱਲ ਕੀਤੀ ਹੈ ਢਿੱਲੋਂ ਸਾਹਿਬ ਨੇ ਕਿ ਜੇ ਕਰਨਾ ਚਾਹੇ ਤੇ ਬੰਦਾ ਕਰ ਲੈਂਦਾ। ਉਹ ਕੀ ਕਹਿੰਦੇ ਨੇ, ਕੀ ਹੁੰਦਾ ਹੈ, ਕੁਝ ਨਹੀਂ ਹੁੰਦਾ। ਹੋ ਨਹੀਂ ਜਾਂਦਾ, ਕਰਨਾ ਪੈਂਦਾ ਹੈ। ਇਸ਼ਕ ਸਮੁੰਦਰ ਤਰਨਾ ਪੈਂਦਾ ਹੈ ਤੇ ਇਨਸ਼ਾਅੱਲਾ ਇਹ ਸਮੁੰਦਰ। ਔਰ ਮੈਂ ਫਿਰ ਸ਼ੁਕਰੀਆ ਅਦਾ ਕਰਨਾ, ਮੈਂ ਸਾਰਿਆਂ ਦੀ ਵੀਡੀਓਜ਼ ਵੇਖਦਾ ਰਹਿਣਾ ਜਿਹੜੀ ਢਿੱਲੋਂ ਸਾਹਿਬ ਗੱਲ ਕਰ ਰਹੇ ਸੀ ਕਿ ਵੇਖੋ ਜਦੋਂ ਸੈਲਾਬ ਆਇਆ ਔਰ ਬੜੇ ਮੁਸ਼ਕਿਲ ਮਨਾਜ਼ਰ ਸਨ। ਮੈਂ ਖੁਦ 15 ਦਿਨ ਸਾਊਥ ਪੰਜਾਬ ਵਿੱਚ ਰਿਹਾ। ਤੁਸੀਂ ਯਕੀਨ ਕਰੋ ਕਿ ਤਿੰਨਾਂ ਦਰਿਆਵਾਂ 'ਚ ਹੀ ਸੈਲਾਬ। ਤੇ ਫਿਰ ਉਹ ਸੈਲਾਬ ਨੇ ਇਹ ਨਹੀਂ ਵੇਖਿਆ ਵੀ ਇੰਡੀਅਨ ਪੰਜਾਬ ਕਿਹੜਾ ਤੇ ਪਾਕਿਸਤਾਨੀ ਪੰਜਾਬ ਕਿਹੜਾ। ਇਸ ਵਾਸਤੇ ਉਹਦੇ 'ਚ ਵੀ ਢਿੱਲੋਂ ਸਾਹਿਬ ਦੀ ਜਿਹੜੀਆਂ ਐਫਰਟਸ ਸਨ ਔਰ ਜੋ ਕੁਛ ਇਨਸਾਨੀਅਤ ਵਾਸਤੇ ਉਹਨਾਂ ਨੇ ਕੀਤਾ, ਮੈਂ ਉਹਨਾਂ ਨੂੰ ਵੀ ਐਪਰੀਸ਼ੀਏਟ ਕਰਨਾ। ਔਰ ਨਾਲ ਹੀ ਨਾਲ ਜਿਵੇਂ ਕਰਤਾਰਪੁਰ ਦੀ ਗੱਲ ਹੋਈ, ਤੁਸੀਂ ਇਹ ਵੇਖੋ ਕਿ ਅਸੀਂ ਜ਼ਰੂਰ ਆਪਣੀਆਂ ਮਸਜਿਦਾਂ ਦੀ ਵੀ ਸਫਾਈ ਕਰ ਰਹੇ ਸਾਂ, ਆਪਣੀ ਮਸਜਿਦਾਂ ਵੀ ਬਚਾ ਰਹੇ ਸਾਂ, ਬਟ ਜੋ ਸਾਡੇ ਆਇਨ 'ਚ ਹੁਕਮ ਹੈ, ਸਾਡੀ ਵਜ਼ੀਰ ਆਲਾ ਨੇ ਉਹਦੀ ਪਾਸਦਾਰੀ ਕੀਤੀ ਹੈ ਔਰ ਇੱਕ ਦਿਨ 'ਚ ਕਰਤਾਰਪੁਰ ਦਾ ਪਾਣੀ ਕੱਢਿਆ ਸੀ, ਸਾਰੀ ਮਸ਼ੀਨਰੀਆਂ ਲਾ ਕੇ ਕਿ ਇਹ ਤੇ ਫਿਰ ਕਿਉਂਕਿ ਮੈਂ ਬੁੱਲੇ ਸ਼ਾਹ ਦੀ ਧਰਤੀ ਤੋਂ ਵੀ ਹਾਂ। ਔਰ ਕਿਹਾ ਗਿਆ ਕਿਆ ਖੂਬਸੂਰਤ ਅਲਫਾਜ਼ ਵਿੱਚ ਕਿ ਢਾਹ ਦੇ ਮਸਜਿਦ, ਢਾਹ ਦੇ ਮੰਦਿਰ, ਢਾਹ ਦੇ ਜੋ ਕੁਛ ਢਹਿੰਦਾ, ਇੱਕ ਕਿਸੇ ਦਾ ਦਿਲ ਨਾ ਢਾਵੀ, ਰੱਬ ਦਿਲਾਂ 'ਚ ਰਹਿੰਦਾ। ਇਸ ਵਾਸਤੇ ਇੱਕ ਗਲੋਬਲ ਐਫਰਟ। ਮੇਰੇ ਵਾਲਿਦ ਸਾਹਿਬ ਨਾਲ ਬੜੀ ਖੂਬਸੂਰਤ ਡਿਸਕਸ਼ਨ ਹੋਈ, ਸਾਰੇ ਮਹਿਮਾਨ ਆਏ ਸੀ, ਮੈਂ ਇਹਨਾਂ ਦਾ ਬੜਾ ਸ਼ੁਕਰਗੁਜ਼ਾਰ ਹਾਂ ਕਿ ਸਾਡੇ ਘਰ ਤਸ਼ਰੀਫ ਲਿਆਏ। ਉਹਨਾਂ ਨੇ ਵੀ ਇਹੀ ਗੱਲ ਕੀਤੀ ਕਿ ਪੰਜਾਬੀ ਨੂੰ ਇਕਨੋਮੀ ਨਾਲ ਜੋੜੋ, ਇਹਦੇ ਉਹ ਮੌਕੇ ਪੈਦਾ ਕਰੋ। ਤੁਸੀਂ ਤੇ ਮੈਂ ਐਫਰਟ ਕਰ ਸਕਨੇ ਆ, ਓਪਰਚੁਨਿਟੀ ਦੇ ਸਕਨੇ ਆ, ਪੰਜਾਬੀ ਦਾ ਪ੍ਰਚਾਰ ਕਰ ਸਕਨੇ ਆ। ਬਟ ਜਿਸ ਤਰ੍ਹਾਂ ਬੱਚੇ ਬਾਹਰ ਮਿਲੇ, ਉਹਨਾਂ ਨੂੰ ਕਿੰਨਾ ਸ਼ੌਕ ਸੀ, ਇਸ ਗੱਲ 'ਚ ਵੀ ਕੋਈ ਦੋ ਰਾਏ ਨਹੀਂ। ਵੀ ਸਰ ਉੱਥੇ ਗੱਲ ਕਰ ਰਹੇ ਸੀ ਕਿ ਅੱਜ ਗਲੋਬਲ ਦੁਨੀਆ 'ਚ ਇਹ ਕਿਹਾ ਜਾਂਦਾ। ਅਸੀਂ ਬ੍ਰਾਜ਼ੀਲ ਗਏ ਤੇ ਉਹਨਾਂ ਦੀ ਜ਼ੁਬਾਨ ਪੋਰਚੁਗੀਜ਼ ਹੈ, ਕੌਪ ਤੇ, ਔਰ ਬੜਾ ਮਾਣ ਹੈ ਕਿ ਉੱਥੇ ਜਸਿੰਡਾ ਆਰਡਨ ਸਾਡੇ ਪਵੇਲੀਅਨ 'ਚ ਆਏ ਤੇ ਉਹਨਾਂ ਨੇ ਕਿਹਾ ਕਿ ਸ਼ੁਕਰ ਹੈ ਕਿ ਪਾਕਿਸਤਾਨੀ ਸਰਕਾਰ 'ਚ ਵੀ ਕੋਈ ਐਸੀ ਲੀਡਰ ਆਈ ਜਿਨ੍ਹਾਂ ਨੂੰ ਇਨਵਾਇਰਨਮੈਂਟ ਦੀ ਵੀ ਫਿਕਰ। ਬਟ ਉੱਥੇ ਉਹ ਪੋਰਚੁਗੀਜ਼ ਬੋਲਦੇ ਨੇ ਤੇ ਸਾਨੂੰ ਟਰਾਂਸਲੇਸ਼ਨ ਕਰਨੀ ਪੈਂਦੀ ਸੀ ਆਪਣੇ ਫੋਨ ਤੇ, ਗੂਗਲ ਤੇ, ਕਿ ਯਾਰ ਭਾਈ ਇਹਦਾ ਮਤਲਬ ਤੇ ਦੱਸ। ਫਿਰ ਉਹਨਾਂ ਨੇ ਆਪਣੇ ਕਲਚਰ ਨੂੰ ਪ੍ਰੀਜ਼ਰਵ ਕੀਤਾ। ਔਰ ਜਿਵੇਂ ਮਾਂ ਜੀ ਆਏ ਨੇ, ਬਜ਼ੁਰਗ ਸਾਹਮਣੇ ਬੈਠੇ ਨੇ 70 ਸਾਲ 80 ਸਾਲ, ਇਹ ਛੋਟੀਆਂ ਗੱਲਾਂ ਨਹੀਂ, ਪਰ ਅਸਲ ਗੱਲ ਇਹ ਆ ਕਿ ਜਿਹੜੀ ਹੈ ਲੈਫਟ ਸਾਈਡ ਦੇ ਸਾਡੀਆਂ ਭੈਣਾਂ ਫੀਮੇਲਸ ਖੜੀਆਂ ਨੇ, ਇਹਨਾਂ ਨੂੰ ਵੀ ਇਹ ਸਮਝਾਉਣ ਵਾਲੀ ਗੱਲ ਹੈ ਵੀ ਪੰਜਾਬੀ ਬੋਲਣ ਨਾਲ ਕੋਈ ਪੇਂਡੂ ਨਹੀਂ ਬਣਦਾ। ਇਹ ਗੱਲ ਲਿਖੀ ਪੜੀ ਹੈ। ਮੈਂ ਔਰ ਫਿਰ ਸੂਰਤ-ए-हाल और फिर दूसरी गल है, वेखो जुबान कोई भी बोली है,
ਉਹਦਾ ਵੀ ਅਕਲ ਨਾਲ ਕੋਈ ਤਾਲੁਕ ਨਹੀਂ। ਪਿੰਡ ਦਾ ਬਣਿਆ ਬੰਦਾ ਨਾ ਵੀ ਪੜਿਆ ਹੋਵੇ ਨਾ ਤੇ ਸਿਆਣਾ ਤੇ ਹੋ ਸਕਦਾ। ਪੰਜਾਬੀ ਸਾਨੂੰ ਬੋਲਣੀ ਚਾਹੀਦੀ ਹੈ ਔਰ ਇਹ ਮੈਂ ਸਾਰੀਆਂ ਭੈਣਾਂ ਨੂੰ ਵੀ ਰਿਕੁਐਸਟ ਕਰਾਂਗਾ। ਪਰ ਮੇਰੀ ਜਿਹੜੀ ਜਨਰੇਸ਼ਨ ਹੈ ਉਸ ਜਨਰੇਸ਼ਨ ਨੂੰ ਕਿ ਕੁਝ ਫਰਕ ਨਹੀਂ ਪੈਂਦਾ, ਆਪਣੀ ਜ਼ੁਬਾਨ ਨੂੰ ਪ੍ਰੋਟੈਕਟ ਕਰਨਾ ਚਾਹੀਦਾ। ਬੋਲੋ ਉਰਦੂ, ਕਿਸੇ ਨੇ ਨਹੀਂ ਰੋਕਿਆ। ਬੋਲੋ ਸਿੰਧੀ, ਬੋਲੋ ਸਰਾਇਕੀ, ਬੋਲੋ ਪਸ਼ਤੋ, ਜੋ ਜੋ ਜ਼ੁਬਾਨ ਹਿੰਦ ਕੋ ਜਿਹੜੇ ਵੀ ਇੱਥੇ ਲੈਂਗੁਏजेस ਨੇ। ਬਟ ਬਾਹਰ ਕਹਿ, ਕਿਉਂਕਿ ਮੈਂ ਬੋਲੇ ਸ਼ਾਹ ਦੀ ਧਰਤੀ ਦਾ ਰਹਿਣ ਵਾਲਾ ਔਰ ਮੈਂ ਇਹ ਸਾਰੇ ਹਾਲ ਦੇ ਸਾਹਮਣੇ ਕਮਿਟ ਕਰਕੇ ਜਾ ਰਿਹਾ ਕਿ ਇਨਸ਼ਾਅੱਲਾ ਅਗਲੇ ਸਾਲ ਜਦੋਂ ਇਹ ਕਾਨਫਰੰਸ ਹੋਏਗੀ ਤੇ ਸਕੂਲਾਂ 'ਚ ਪੰਜਾਬੀ ਬੋਲੀ ਜਾ ਰਹੀ ਹੈ ਔਰ ਉਹਦੇ 'ਚ ਵੀ ਇਹ ਨਾਰੇ ਸਾਡੇ ਮੁੱਖ ਮੰਤਰੀ ਦੇ ਲਾਓ ਜਿਨ੍ਹਾਂ ਦੀ ਵਜ੍ਹਾ ਤੋਂ ਇਹ ਥੋੜਾ ਜਿਹਾ ਜ਼ੋਰ ਰੱਖ ਵੀ ਲੈ। ਹਲੇ ਹੋਰ ਵੀ ਅਸੀਂ ਇਹ ਵੀ ਨਹੀਂ ਕਰਨਾ ਚਾਹੁੰਦੇ ਕਿ ਅਸੀਂ ਆਪ ਹੀ ਬਹਿ ਜਾਈਏ। ਵੇਖੋ, ਕਰਿਕੂਲਮ ਇੱਕ ਬੜਾ ਸੈਂਸਿਟਿਵ ਟੌਪਿਕ ਹੈ ਔਰ ਉਹਦੇ ਵਿੱਚ ਸਾਰੇ ਧਰਮਾਂ ਦਾ ਖਿਆਲ ਰੱਖਣਾ, ਕਿਸ ਤਰੀਕੇ ਨਾਲ ਕਿਹੜੇ ਮਮਾਲਿਕ 'ਚ ਇਹ ਪੜ੍ਹਾਈ ਜਾ ਰਹੀ ਔਰ ਅਸੀਂ ਕਿਵੇਂ ਇਹਨੂੰ ਗ੍ਰੈਜੂਅਲੀ ਆਪਣੇ ਕਰਿਕੂਲਮ 'ਚ ਇੰਬੈਡ ਕਰੀਏ। ਉਹਦੇ ਵਾਸਤੇ ਮੈਂ ਇਹਨਾਂ ਨੂੰ ਇਹ ਗੁਜ਼ਾਰਿਸ਼ ਕੀਤੀ ਸੀ ਕਿ ਸਾਡੇ ਕੋਲ ਇੰਨੇ ਇੰਟਰਨੈਸ਼ਨਲ ਮਮਾਲਿਕ ਤੋਂ ਗੈਸਟ ਆਏ ਨੇ ਤੇ ਵੱਟੂ ਸਾਹਿਬ, ਢਿੱਲੂ ਸਾਹਿਬ, ਇਹ ਸਾਨੂੰ 5 6 7 8 ਦੋਸਤ ਜਿਹੜੇ ਇੱਥੇ ਪੋਸੀਬਲ ਨੇ ਇੱਥੇ ਮਿਲਣ ਔਰ ਦੁਨੀਆ ਜ਼ੂਮ ਤੇ ਆਨਲਾਈਨ ਹੈ। ਮੈਂ ਵੀ ਗੱਡੀ 'ਚ ਆਉਂਦਿਆਂ 2 ਮੀਟਿੰਗਾਂ ਕੀਤੀਆਂ ਤੇ ਇਕੱਠੇ ਹੋ ਕੇ ਤਾਂ ਕਿ ਅਸੀਂ ਜਿਹੜੀ ਇਹ ਪ੍ਰਿੰਟਿੰਗ 'ਚ ਜਾ ਰਹੇ ਹਾਂ ਜਿਹੜੀਆਂ ਕਿਤਾਬਾਂ ਨੇ, ਅਸੀਂ ਇਹ ਸਾਡੀ ਕੋਸ਼ਿਸ਼ ਹੈ ਕਿ ਅਸੀਂ ਹਰ ਸੂਰਤ ਇਨਸ਼ਾਅੱਲਾ ਇਸ ਸਾਲ ਉਹਨੂੰ ਫਾਈਨਲ ਕਰੀਏ ਔਰ ਗ੍ਰੈਜੂਅਲੀ ਇੰਨਾ ਆਸਾਨ ਵੀ ਹੋਣਾ ਚਾਹੀਦਾ ਕਿ ਬੱਚਾ ਡਰ ਵੀ ਨਾ ਜਾਏ। ਹੁਣ ਵੇਖੋ, ਪੰਜਾਬੀ ਬੋਲਣੀ ਸੌਖੀ ਹੈ ਪਰ ਲਿਖਣੀ ਔਖੀ ਹੈ ਨਾ। ਕਿੰਨੇ ਬੰਦਿਆਂ ਨੂੰ ਲਿਖਣੀ ਆਉਂਦੀ ਪੰਜਾਬੀ ਇਸ ਹਾਲ ਵਿੱਚ? ਅੱਧਿਆਂ ਨੇ ਹੱਥ ਨਹੀਂ ਖੜੇ ਕੀਤੇ। ਕੋਈ ਨਹੀਂ, ਸਾਰਿਆਂ ਨੂੰ ਆਉਂਦੀ। ਹੋਣੇ ਬਾਹਰ ਇਮਤਿਹਾਨ ਲੈ ਲਵਾਂ, ਅੱਧੇ ਪੁੱਠੇ ਹੋਏ ਪਏ ਹੋਵੋਗੇ। ਇਸ ਵਾਸਤੇ ਗੁਜ਼ਾਰਿਸ਼ ਇਹ ਆ ਕਿ ਉਸ ਐਲੀਮੈਂਟ ਨੂੰ ਵੀ ਅੰਦਰ ਲਿਆਣਾ ਕਿ ਬੋਲਣਾ ਇੱਕ ਐਂਗਲ ਹੈ, ਉਹਨੂੰ ਲਿਖਣਾ, ਫਿਰ ਉਹਦੀ ਅਸੈਸਮੈਂਟਸ ਲੈਣਾ, ਫਿਰ ਉਹਦੇ ਵਾਸਤੇ ਤਾਰਿਕ ਸਾਹਿਬ ਤੇ ਬੈਠੇ ਨੇ ਤੇ ਹੋਰ ਵੀ ਸਾਨੂੰ ਕਾਬਿਲ ਅਸਾਤਜ਼ਾ ਵੀ ਤੇ ਚਾਹੀਦੇ ਨੇ। ਐਵੇਂ ਹੀ ਹੈ ਨਾ, ਜਿੰਨੇ ਵੀ ਬੜੇ ਸਰ ਪੰਜਾਬ ਦੀ ਗੱਲ ਹੋ ਰਹੀ ਹੈ। ਵੇਖੋ, ਅਗਰ ਪੰਜਾਬ ਸੂਬਾ ਹੋਵੇ ਤੇ ਦੁਨੀਆ ਦਾ ਅਗਰ ਮੁਲਕ ਹੋਵੇ ਤੇ 7ਵਾਂ ਜਾਂ 8ਵਾਂ ਵੱਡਾ ਮੁਲਕ ਹੈ ਤੇ 55,000 ਸਕੂਲ ਨੇ। ਇੱਕ ਟੀਚਰ ਇੱਕ ਸਕੂਲ 'ਚ ਜਾਏ ਤੇ 55,000, ਇੱਥੇ 5500 ਨਹੀਂ ਲੱਭਣੇ। ਐਵੇਂ ਹੀ ਹੈ ਨਾ। ਔਰ ਮੈਂ ਇਹਦੇ ਤੇ ਬੜੀ ਦੇਰ ਤੋਂ ਮੈਂ ਸੋਚ ਰਿਹਾ ਸਾਂ, ਜਦੋਂ ਮੈਂ ਅਮਰੀਕਾ ਗਿਆ IVLP ਦੇ, ਮੇਰੇ ਨਾਲ ਪੰਜਾਬ ਯੂਨੀਵਰਸਿਟੀ ਤੋਂ ਗਾਲਬਨ ਸ਼ਾਇਦ ਇੰਗਲੈਂਡ ਨੇ ਜਾਂ ਇੱਥੇ ਨੇ ਸ਼ਾਜ਼ੀਆ ਚੀਨਾ ਸਾਹਿਬਾ, ਮੈਂ ਉਹਨਾਂ ਦਾ ਜ਼ਿਕਰ ਜ਼ਰੂਰ ਕਰਨਾ ਚਾਹਾਂਗਾ ਕਿ ਉਹਨਾਂ ਨੇ ਉਦੋਂ 2017-18 'ਚ ਉੱਥੇ ਪਾਕਿਸਤਾਨ ਨੂੰ ਰਿਪਰੈਜ਼ੈਂਟ ਕੀਤਾ ਤੇ ਅਸੀਂ ਪੰਜਾਬੀ, ਉਰਦੂ, ਅੰਗਰੇਜ਼ੀ ਸਾਰੀ ਬੋਲਨੇ, ਪਰ ਉਹਨਾਂ ਨੇ ਸਿਰਫ ਪੰਜਾਬੀ 'ਚ ਗੱਲ ਕੀਤੀ ਕਿ ਮੈਂ ਪੰਜਾਬ ਤੋਂ ਆਈ ਹਾਂ, ਮੈਂ ਪੰਜਾਬ 'ਚ ਉਹਦੀ ਜ਼ੁਬਾਨ 'ਚ ਪੰਜਾਬੀ 'ਚ ਗੱਲ ਕਰਾਂਗੀ। ਔਰ ਇਹਦੇ ਨਾਲ ਰਿਲੀਜੀਅਸ ਹਾਰਮਨੀ ਜਿਹੜੀ ਇੱਕ ਦੂਸਰੇ ਨੂੰ, ਤੁਸੀਂ ਵੇਖੋ ਅਸੀਂ ਮੁਸਲਮਾਨ ਹਾਂ, ਪਾਰਟੀਸ਼ਨ ਹੋਈ 47 ਦੀ, ਕਿੰਨਾ ਜ਼ੁਲਮ ਹੋਇਆ, ਦੁਨੀਆ ਨੇ ਵੇਖਿਆ, ਸਭ ਤੋਂ ਵੱਡੀ ਮੈਸ ਮਾਈਗ੍ਰੇਸ਼ਨ ਸੀ। ਪਰ ਤੁਸੀਂ ਇਹ ਵੇਖੋ ਕਿ ਧਰਮ 'ਚ ਚੰਗੇ ਭੈੜੇ ਲੋਕ ਹਰ ਜਗ੍ਹਾ ਹੁੰਦੇ ਨੇ। ਸਾਡਾ ਜਿਹੜਾ ਸਮਾਨ ਇੰਡੀਆ 'ਚ ਰਹਿ ਗਿਆ, ਉਥੋਂ ਦੇ ਰਹਿਣ ਵਾਲਿਆਂ ਨੇ, ਮੈਂ ਉਹਨਾਂ ਦਾ ਸ਼ੁਕਰੀਆ ਅਦਾ ਕਰਨਾ ਕਿ ਉਥੋਂ ਦੇ ਸਿੱਖਾਂ ਨੇ ਉਹ ਸਮਾਨ ਵੇਚਿਆ ਤੇ ਸਾਲ ਬਾਅਦ ਸਾਨੂੰ ਪਾਕਿਸਤਾਨ ਪੈਸੇ ਦੇ ਕੇ ਗਏ ਸੀ ਕਿ ਇਹ ਤੁਹਾਡੀ ਇਮਾਨਤ ਹੈ, ਅਸੀਂ ਨਹੀਂ ਰੱਖ ਸਕਦੇ। ਔਰ ਫਿਰ ਮੇਰੇ ਪੜਨਾਨਾ ਜੀ ਦਾ ਦਰਬਾਰ ਹੈ ਸੰਗਰੂਰ 'ਚ, ਸ਼ਾਇਦ ਜੀ ਉਹਨਾਂ ਨੂੰ ਕਿਹਾ ਜਾਂਦਾ, ਮੈਂ ਸਭ ਦੋਸਤਾਂ ਨੂੰ ਦੱਸ ਰਿਹਾ ਸੀ। ਔਰ ਮੁਸਲਮਾਨ ਸਨ ਪਰ ਮੁਹੱਬਤ ਤੇ ਆਪਣੇ ਮੁਲਕ ਨਾਲ, ਉਦੋਂ ਉਹਨਾਂ ਦਾ ਮੁਲਕ ਇੰਡੀਆ ਸੀ। ਜਦੋਂ ਮੈਂ ਸਕੂਲ ਵਿੱਚ ਸਾਂ, ਅਸੀਂ ਇੰਡੀਆ ਸਪੋਰਟਸ ਔਰ ਕੋ ਕਰਿਕੂਲਰ ਕਰਨ ਜਾਂਦੇ ਸਾਂ ਤੇ ਉਹ ਇੱਥੇ ਆਉਂਦੇ ਸੀ। ਦੇਹਰਾਦੂਨ ਸਕੂਲ ਵਾਲੇ, ਇੱਕ ਹੋਰ ਸਕੂਲ ਸੀ,
ਤੇ ਇਸ ਅਮਲ ਨੂੰ ਪੰਜਾਬੀ ਪ੍ਰਚਾਰ ਦੇ ਜ਼ਰੀਏ ਦੁਬਾਰਾ ਸ਼ੁਰੂ ਕੀਤਾ ਜਾ ਸਕਦਾ। ਔਰ ਇਨਸ਼ਾਅੱਲਾ ਵਿਦ ਦਿਸ ਕਮਿਟਮੈਂਟ ਅਗਲੇ ਆਉਣ ਵਾਲੇ ਪੰਜਾਬੀ ਕਾਨਫਰੰਸ ਦੇ ਟਾਈਮ ਤੇ ਨਾਸਿਰ ਢਿੱਲੋਂ ਸਾਹਿਬ ਇੱਥੇ ਖੜੇ ਹੋਣ, ਅਹਿਮਦ ਰਜ਼ਾ ਭੱਟੂ ਸਾਹਿਬ ਖੜੇ ਹੋਣ, ਬਾਕੀ ਸਾਰੀ ਸ਼ਖਸੀਅਤ ਖੜੀਆਂ ਹੋਣ ਕਿ ਰਾਣਾ ਸਾਹਿਬ ਤੁਹਾਡਾ ਤੇ, ਕਿਉਂਕਿ ਹੁਣ ਪੰਜਾਬੀ 'ਚ ਗੱਲ ਹੋ ਰਹੀ ਹੈ, ਤੁਹਾਡਾ ਤੇ ਮੁੱਖ ਮੰਤਰੀ ਦਾ ਸ਼ੁਕਰੀਆ ਕਿ ਤੁਸੀਂ ਜਿਹੜਾ ਵਾਅਦਾ ਕੀਤਾ ਸੀ ਤੁਸੀਂ ਵਫਾ ਕਰ ਦਿੱਤਾ। ਔਰ ਸਿਰਫ ਇੱਕ ਰਿਕੁਐਸਟ ਕਿ ਗਲੋਬਲ ਐਕਸਪਰਟਸ ਔਰ ਇੱਥੇ ਜਿੱਥੇ ਜਿੱਥੇ ਪੰਜਾਬੀ, ਕਿਉਂਕਿ ਸਾਡੇ ਕੋਲ ਸਬਜੈਕਟ ਹੈ ਪੰਜਾਬੀ, ਸਾਡੇ ਕੋਲ ਪੰਜਾਬੀ ਸਕੂਲਸ 'ਚ ਵੀ ਕਿਸੇ ਜਗ੍ਹਾ ਟੀਚਰਸ ਨੇ ਔਰ ਯੂਨੀਵਰਸਿਟੀਜ਼ 'ਚ ਵੀ ਕਿਸੇ ਨਾ ਕਿਸੇ ਜਗ੍ਹਾ ਪੜ੍ਹਾਈ ਜਾ ਰਹੀ ਹੈ, ਉਹਨਾਂ ਨਾਲ ਬਹਿੰਦੇ ਹਾਂ ਔਰ ਪੰਜਾਬੀ ਦੇ ਮੰਨਣ ਵਾਲਿਆਂ ਨਾਲ ਬਹਿੰਦੇ ਹਾਂ। ਔਰ ਇਨਸ਼ਾਅੱਲਾ ਆਈ ਵੁੱਡ ਗਿਵ ਇਟ ਅ ਟਾਈਮਲਾਈਨ ਆਫ 2 months, ਦਸੰਬਰ ਤੇ ਜਨਵਰੀ ਦੇ ਐਂਡ ਤੱਕ ਇਹ ਚੀਜ਼ਾਂ ਤਿਆਰ ਹੋਣੀਆਂ ਚਾਹੀਦੀਆਂ ਨੇ। ਸਾਡੇ ਬੱਚੇ ਪੰਜਾਬੀ ਪੜ੍ਹਨਗੇ ਵੀ, ਪੰਜਾਬੀ ਲਿਖਣਗੇ ਵੀ, ਔਰ ਆਰਟੀਫਿਸ਼ੀਅਲ ਇੰਟੈਲੀਜੈਂਸ ਪੜ੍ਹਾਣੀ ਹੈ ਤੇ ਜੈਮਿਨਾਈ ਪੰਜਾਬੀ 'ਚ ਆਰਟੀਫਿਸ਼ੀਅਲ ਇੰਟੈਲੀਜੈਂਸ ਪੜ੍ਹਾ ਰਹੇ ਆ ਗੂਗਲ ਦਾ। ਟੈਕਨੋਲੋਜੀ ਵੀ ਨਾਲ ਇੰਬੈਡ ਹੋ ਸਕਦੀ ਹੈ, ਕੋਈ ਮੁਸ਼ਕਿਲ ਗੱਲ ਨਹੀਂ। ਔਰ ਗਲੋਬਲ ਲੈਂਗੁਏਜਸ ਵੀ ਪੜ੍ਹਾਵਾਂਗੇ ਅਸੀਂ, ਇਹ ਨਹੀਂ ਕਹਿੰਦੇ ਕਿ ਅਸੀਂ ਉਹ ਨਹੀਂ ਪੜ੍ਹਾਵਾਂਗੇ। ਕਾਫੀ ਲੋਕਾਂ ਦਾ ਇਸ ਗੱਲ ਤੇ ਇਤਰਾਜ਼ ਹੁੰਦਾ। ਮੇਰੇ ਵਾਲਿਦ ਸਾਹਿਬ ਇਸ ਗੱਲ ਦੇ ਬੜੇ ਹਾਮੀ ਨੇ ਕਿ ਤੁਸੀਂ ਵੇਖਿਆ ਇਨਸ਼ਾਅੱਲਾ ਕਿ ਇਹ ਅਗਲੇ ਸਾਲ ਅਸੀਂ ਪੰਜਾਬੀ ਜਿਹੜੀ ਹੈ ਆਪਣੇ ਸਕੂਲਾਂ 'ਚ ਵੀ ਗ੍ਰੈਜੂਅਲੀ ਇੰਬੈਡ ਕਰਨੇ ਸ਼ੁਰੂ ਕਰ ਰਹੇ ਹਾਂ। ਟੈਕਨੋਲੋਜੀ ਵੀ ਪੜ੍ਹਾਵਾਂਗੇ ਤੇ ਆਪਣੀ ਜ਼ੁਬਾਨ ਵੀ ਪੜ੍ਹਾਵਾਂਗੇ। ਲਓ ਵੀ ਸ਼ਾਮ ਦਾ ਟਾਈਮ ਹੋ ਗਿਆ ਤੇ ਅੰਦਰ ਪ੍ਰੋਗਰਾਮ, ਅੰਦਰ ਡਿਸਕਸ਼ਨ ਪੈਨਲ ਚੱਲ ਹੀ ਰਹੇ ਨੇ ਤੇ ਨਾਲ ਦੀ ਨਾਲ ਅਸੀਂ ਬਾਹਰ, ਇੱਧਰ ਤੁਸੀਂ ਕੈਮਰਾਮੈਨ ਨੂੰ ਹਾਜ਼ਰ ਵੀ ਮੇਲਾ ਪੂਰਾ ਲੱਗਾ ਆਵਾਮ ਦਾ ਪੂਰਾ ਇਕੱਠ ਆ। ਤੇ ਸਾਡੇ ਕੋਲ ਨਾਸਿਰ ਭਾਈ ਹੋਏ, ਕੱਲ ਸ਼ਾਹ ਸ਼ਰੀਫ ਆਏ ਸੀ ਤੇ ਬਹੁਤ ਸੋਹਣਾ ਉਹਨਾਂ ਦੀ ਕਲਾਮ ਪੜ੍ਹਿਆ। ਰਾਂਝਾ ਸਾਹਿਬ ਇਹ ਵੀ ਬਹੁਤ ਸੋਹਣਾ ਕਲਾਮ ਪੜ੍ਹਦੇ, ਸੋਸ਼ਲ ਮੀਡੀਆ ਤੇ ਦੇਖਿਆ। ਕੀ ਸੁਣਨਾ ਇਹਨਾਂ ਨੂੰ? ਪਿਆਰਾ ਜਿਹਾ ਕੋਈ ਬਾਰਿਸ਼ ਵਾਲਾ ਕਲਾਮ। ਵਾਹ, ਸੁਭਾਨ ਅੱਲਾਹ। ਬਾਬਾ ਬੁੱਲੇ ਸ਼ਾਹ ਸਾਹਿਬ ਦਾ ਕਲਾਮ ਪੇਸ਼ ਕਰਾਂਗਾ ਔਰ ਮੈਂ ਇੰਤਹਾਈ ਮਸ਼ਕੂਰ ਹਾਂ ਇਹਨਾਂ ਭਾਈਆਂ ਦਾ। ਯਕੀਨ ਕਰੋ ਇਸ ਦੌਰ ਦੇ ਅੰਦਰ ਏਡੀ ਵੱਡੀ ਕਾਬਜ਼ ਯਾਰ, ਕਿਆ ਬਾਤ ਹੈ। ਦਿਲ ਕਰਦਾ ਜਨਾਬ ਤੁਹਾਡੇ ਮੱਥੇ ਚੁੰਮ ਲਾਂ। ਕਿਆ ਬਾਤ ਹੈ, ਬੜੀ ਵੱਡੀ ਕਾਬਜ਼ ਪੰਜਾਬੀ ਨੂੰ ਜ਼ਿੰਦਾ ਕਰਨ ਵਾਸਤੇ। ਸਾਡੀ ਮਾਂ ਬੋਲੀ ਹੈ ਯਾਰ, ਖੁਦਾਰਾ ਸਿੱਖੋ, ਸਾਰੀਆਂ ਬੋਲੀਆਂ ਸਾਰੀਆਂ ਹੋਣੀਆਂ ਚਾਹੀਦੀਆਂ ਨੇ। ਉਰਦੂ ਸਿੱਖੋ, ਇੰਗਲਿਸ਼ ਸਿੱਖੋ, ਫਾਰਸੀ ਸਿੱਖੋ, ਜਿੰਨੀਆਂ ਵੀ ਨੇ, ਲੇਕਿਨ ਪਿਆਰ ਆਪਣੀ ਬੋਲੀ ਨਾਲ। ਮੈਂ ਤੇ ਪੰਜਾਬੀ ਨਾਲ ਬੜਾ ਪਿਆਰ ਕਰਨਾ। ਆਈ ਲਵ ਪੰਜਾਬੀ ਜਨਾਬ। ਵੇ ਮਾਇਆ ਤੇਰੇ ਵੇਖਣ ਨੂੰ, ਬਲਕਿ ਇੰਜ ਕਹਿ ਲੈਂਦੇ ਆ, ਹਾਂ ਪੰਜਾਬੀਆ ਤੇਰੇ ਵੇਖਣ ਨੂੰ, ਚੁੱਕੀ ਚਰਖਾ ਗਲੀ ਦੇ ਵਿੱਚ ਡਾਵਾਂ, ਵੇ ਲੋਕਾਂ ਭਾਣੇ ਸੂਤ ਕੱਤਦੀ, ਵੇ ਲੋਕਾਂ ਭਾਣੇ ਸੂਤ ਕੱਤਦੀ, ਤੰਦੀ ਤੇਰੀਆਂ ਯਾਦਾਂ ਦੀ ਮੈਂ ਪਾਵਾਂ, ਵੇ ਮਾਇਆ ਤੇਰੇ ਵੇਖਣ ਨੂੰ। ਇੱਟ ਖੜੱਕਾ ਦੁੱਕੜ ਵਜੇ, ਇੱਟ ਖੜੱਕਾ ਦੁੱਕੜ ਵਜੇ, ਨਾਲੇ ਤੱਤਾ ਹੋਵੇ ਚੁੱਲਾ, ਆਣ ਪੰਜਾਬੀ ਤੇ ਰਲ ਮਿਲ ਬਹਿ ਜਾਏ, ਫਿਰ ਰਾਜ਼ੀ ਹੋਵੇ ਬੁੱਲਾ। ਤੇ ਚੱਲ ਬੁੱਲਿਆ ਚੱਲ ਉੱਥੇ ਚੱਲੀਏ, ਜਿੱਥੇ ਸਾਰੇ ਹੋਵਣ ਅੰਨੇ, ਨਾ ਕੋਈ ਸਾਡੀ ਰਾਤ ਪਛਾਣੇ ਤੇ ਨਾ ਕੋਈ ਸਾਨੂੰ ਮੰਨੇ, ਵੇ ਮਾਇਆ ਤੇਰੇ ਵੇਖਣ ਨੂੰ। ਬੋਲਦੇ ਕਿਉਂ ਨਹੀਂ ਪੰਜਾਬੀਓ? ਵੇ ਮਾਇਆ ਤੇਰੇ ਵੇਖਣ ਨੂੰ, ਚੁੱਕੀ ਚਰਖਾ ਗਲੀ ਦੇ ਵਿੱਚ ਡਾਵਾਂ, ਵੇ ਲੋਕਾਂ ਭਾਣੇ ਸੂਤ ਕੱਤਦੀ, ਵੇ ਲੋਕਾਂ ਭਾਣੇ ਸੂਤ ਕੱਤਦੀ, ਤੰਦ ਤੇਰੀਆਂ ਯਾਦਾਂ ਦੀ ਮੈਂ ਪਾਵਾਂ, ਵੇ ਮਾਇਆ ਤੇਰੇ ਵੇਖਣ ਨੂੰ। ਰੱਬ ਰੱਬ ਕਰਦੇ ਬੁੱਢੜੇ ਹੋ ਗਏ, ਰੱਬ ਰੱਬ ਕਰਦੇ ਬੁੱਢੜੇ ਹੋ ਗਏ, ਇਹ ਮੁੱਲਾ ਪੰਡਤ ਸਾਰੇ ਰੱਬ ਦਾ ਖੋਜ ਖੁਰਾ ਨਾ ਮਿਲਿਆ, ਇੱਥੇ ਸਜਦੇ ਕਰ ਕਰ ਹਾਰੇ। ਸੋਹਣਾ ਰੱਬ ਤਾਂ
तेरे अंदर वसदा इन विच कुरान इशारे के बुल्ले शाह रब ओनू मिलदा है जेड़ा यार तो तन मन वारे वे माया तेरे खाना बोलिया ना जाए तेरे वेखण चुक चरखा गली दे बीच डाम एन इश्क जिन्हां नू लग जांदा। डॉक्टर साहब इत्थे आओ। सुभान अल्लाह भाई नासर नाल नासर बह के पढ़ रहा फिर भी नहीं बोल रहा। कुर्बान जावा तुहाडे उच्चा कहो सुभान अल्लाह। और ढिल्लू साहब जेडे पुलिस के कहण दे भी नहीं बोलते पे जेडे कदों बोलणगे सुभान अल्लाह। हाँ एन इश्क जिन्हां नू लग जांदा एन इश्क जिन्हां नू लग जांदा सुख जांदे वांगू कानियां दे कुछ सुख जांदे कुछ मुक जांदे कुछ मर जांदे नाल ने तानियां दे कईयां इश्क दा ना बदनाम कीता कई सड़ गए वांग परवानियां दे एन इश्क दे कैदी नहीं छुटदे कैदी छुट जांदे जेल खानियां दे ओ जदों मौत निमाली दा पवे फेरा अकल नहीं रांदी विच दानियां दे। पढ़ो ना फिर वे माया तेरे भी बखाओ सारे पढ़ रहे हैं वे माया तेरे चुकी चरखा गली दे विच ते कोल आइए शाला ओथे भी पंजाब मजा आ गया जी नासर ढिल्लों साहब ਅੱਜ ਦੀ ਪੰਜਾਬੀ ਕਾਨਫਰੰਸ ਦੇ ਸੁਰਖੈਲ ਕਿਸੇ ਤਾਰਫ ਦੇ ਮੁਤਾਜ ਨਹੀਂ ਮਾਸ਼ਾਅੱਲਾ। ਪੂਰੀ ਦੁਨੀਆ ਦੇ ਵਿੱਚ ਜਿੱਥੇ ਪੰਜਾਬੀ ਬੋਲੀ ਤੇ ਸਮਝੀ ਜਾਂਦੀ ਹੈ ਉੱਥੇ ਨਾਸਰ ਢਿੱਲੋਂ ਸਾਹਿਬ ਦਾ ਨਾਮ ਲਿਆ ਜਾਂਦਾ ਹੈ। ਦੋਸਤੋ ਕਿ ਅੱਗ ਲੱਗ ਗਈ ਸਾਂਝੀਆਂ ਖੁਸ਼ੀਆਂ ਨੂੰ ਮਰ ਗਏ ਅਹਿਸਾਸ ਤੇ ਸੋਗ ਨਾ ਰਹੇ ਪਿਆ ਕਾਲ ਫਿਦਾ ਲੱਜ ਪਾਲੀਆਂ ਦਾ ਮੁੜ ਗਾ ਨਾ ਰਹੀ ਮੁੜ ਭੋਗ ਨਾ ਰਹੇ ਇੰਜ ਪੱਗ ਤੇ ਲੱਜ ਨੂੰ ਘੁਣ ਖਾ ਗਏ ਉਹ ਸੰਗ ਨਾ ਰਹੇ ਸੰਜੋਗ ਨਾ ਰਹੇ ਅਸੀਂ ਚਿਰਕੇ ਆਏ ਹਾਂ ਦੁਨੀਆ ਤੇ ਸਾਡੇ ਜਦਨ ਮਿਜ਼ਾਜ ਦੇ ਲੋਕ ਮੈਂ ਜਨਾਬ ਤੁਹਾਡੀ ਨਜ਼ਰ ਕਰ ਰਿਹਾ ਇਹ ਤੁਹਾਡੀ ਨਜ਼ਰ ਕਰਕੇ ਕਿ ਕਿਸੇ ਨਸਲ ਵਿੱਚ ਜਦਨ ਕੋਈ ਨੀਚ ਜੰਮੇ पूरी कौम दे कान अजाब होंदा है कोई जम के फकत मुकाले मारदा है कोई जमदा राज नवाब पूरी उम्र दा वखरा बाब होंदा है अज इनू सिर नालों पग दी ढेर होवे होंदा बाहर कोई होर वाह जी वाह 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 मिठू वाह जी वाह
ਵਾਹ ਜੀ ਵਾਹ ਵਾਹ ਜੀ ਆਏ ਵਾਹ ਜੀ ਵਾਹ ਇਹ ਵਾਰ ਬੋਲਦੀ ਆ ਰਿਹਾ ਭਾਈ ਜੀ ਤੇਰੀਆਂ ਬਖਸ਼ਿਸ਼ਾਂ ਨਾਲ ਇਹਨੂੰ ਤੋਲੀਏ ਨਾ ਕੈਮਰੇ ਤੇ ਨਹੀਂ ਆਉਣਾ ਦੇ ਦੇ ਹੌਸਲਾ ਮੇਰੇ ਅਜਰਬਿਆਂ ਨੂੰ ਹਾਲੇ ਰਾਜੀ ਰਹੀਏ ਟੋਲੀਏ ਨਾ ਉਹ ਜਦੋਂ ਪਤਾ ਆਇਓ ਦਿਲਾਂ ਦੀਆਂ ਜਾਣਦਾ ਏ ਉਹ ਬਾਰ-ਬਾਰ ਸੇ ਦੁੱਖ ਫਰੋਲੀਏ ਨਾ ਉਹ ਕਿਤੋਂ ਸਿੱਖ ਇਨਸਾਨਾਂ ਸ਼ੁਕਰ ਕਰਨਾ ਉਹ ਹਰ ਹਾਲ ਰਾਜੀ ਰਹੀਏ ਡੋਲੀਏ ਨਾ ਚੱਕ ਦਾ ਫੱਟੇ ਹੁਣ ਹੋ ਗਈ ਬੜੀ ਖਵਾਰੀ ਗੱਲਾਂ ਸੁਣਨ ਵਾਲੀਆਂ ਢੋਲੇ ਦੀਆਂ ਟੁੱਟੀਆਂ ਘੜੀਆਂ ਦੀ ਉੱਪਰੋਂ ਆ ਗਈਆਂ ਘੜੀਆਂ ਦੀਆਂ ਸਾਡੇ ਤੇ ਕੀ ਬਣਿਆ ਤੂੰ ਨਵਾਂ ਰੱਖਿਆ ਦੀ ਪੈਰਾਂ ਦੇ ਥੱਲੇ ਛਿੜਕੇ ਅਸੀਂ ਕਈ ਵਾਰੀ ਅਸੀਂ ਕਾਟੇ ਰੋਏ ਅਸੀਂ ਅਸੀਂ ਕਾਟੇ ਕਈ ਹੁਣ ਹੋਣਾ ਚਾਹੁੰਦੇ ਲਿਖੇ ਅੰਦਰ ਵਰ ਕੇ ਮੌਲਾ ਜੀ ਮੌਲਾ ਜੀ ਓਏ ਅਸੀਂ ਭੁੱਲੇ ਕੇ ਸਾਰੇ ਜੀ ਕੇ ਤੋਰਾ ਅੱਜ ਕੇ ਪਾਸ ਫੜ ਕੇ ਮੋਲਾ ਜ਼ਿੰਦਗੀ ਦੀ ਇੱਕ ਨਾਟਕ ਆ ਚੱਕ ਦੇ ਫੱਟੇ ਚੱਕ ਦੇ ਆਪਾਂ ਜੀ ਥੋੜਾ ਖੋਲਿਓ ਲੜ ਦੇਣੀ ਵਾਹ ਜੀ ਵਾਹ ਜੀਓ ਭਾਈ ਸਾਹਿਬ ਉੱਠ ਗਏ ਮੁੰਡਾ ਪੱਟਿਆ ਪੰਜਾਬੀ ਬਗਵਾੜਾ ਮੁੰਡਾ ਪੱਟਿਆ ਮੁੰਡਿਆਂ ਦੀ ਨਸਲ ਬੁਰੀ ਰਹਿ ਬਚ ਕੇ ਮੁੰਡਿਆਂ ਦੀ ਨਸਲ ਬੁਰੀ ਮੁੰਡਿਆਂ ਦੀ ਨਸਲ ਬੁਰੀ ਰਹਿ ਬਚ ਕੇ ਹੋ ਯਾਰ ਮਾਈਕ ਖੋਲ
ਜੱਜ ਕੇ ਨੀ ਮੁੰਡਿਆਂ ਦੀ ਨਜ਼ਰ ਬੁਰੀ ਰਹਿ ਮੁੰਡਿਆਂ ਦੀ ਨਜ਼ਰ ਬੁਰੀ ਰਹਿ ਮੁੰਡਿਆਂ ਦੀ ਨਜ਼ਰ ਬੁਰੀ ਰਹਿ ਬਚ ਕੇ ਤੈਨੂੰ ਵੀ ਮੋਹ ਆਊਗਾ ਤੂੜੀ